ਸਬੀਆ ਪੁੱਤਰ ਜਵਾਬ ਤੇ ਦੇ ਦਿਆ ਕਰੋ। ਸਬੀਆ ਪੁੱਤਰ कोई फायदा नहीं जे आवाज देने दा। मैं भी कितनी बारी आवाज़ा दे चुकी हूँ पर लगता है नूर रानी अपने कमरे च सुती हुई है। पर तैनू तो राती बड़ा तेज बुखार चढ़िया आया सी ते तू सवेरे सवेरे उठ के आ गई। जे मैं तुहाडे वास्ते नाश्ता ना बनांदी ते फिर किन्ने बनाना सी। मैं तुहानू कितनी बारी कहा है कि नूंहां ते मान नहीं रखीदा। जे नूं सोहरियां घर जाके धी बन जाए ते घर जन्नत ना बन जाए। मैं सारी उम्र तुहाडी खिदमत कीती, मैं तुहाडे ते कोई एहसान नहीं कीता बल्कि अपना फर्ज अदा कीता है। आसिया मैं सारी जिंदगी तेरा देना नहीं दे सकता पर जिन्हों तेरे वर्गी बीवी मिल जाए उन्होंने होर की चाहिए। केड़े बई ओए ते लगा तेरे कोलों केड़ा पर्दा है। अस्सलाम वालेकुम। वालेकुम अस्सलाम। सलाम भाभी। वालेकुम सलाम। ओ यार अजय तक तू नाश्ता कर रहा है और भैया अफसर वो ख्वाजा साहब ते सारा हिसाब किताब करके बैठे होंगे। बस चलने चलने ले दो बुर्कियां तू ही ला। ਤੁਸੀਂ ਜਾਣਦੇ ਹੋ ਕਿ ਇਦਾਰੇ ਦਾ ਮਾਲਕ ਹੋ ਕੇ ਵੀ ਮੈਂ ਕਦੀ ਤੁਹਾਨੂੰ ਆਪਣਾ ਮੁਲਾਜ਼ਮ ਨਹੀਂ ਸਮਝਿਆ ਬਲਕਿ ਹਮੇਸ਼ਾ ਆਪਣਾ ਭਰਾ ਆਪਣਾ ਬਜ਼ੁਰਗ ਸਮਝਦਾ ਰਿਹਾ। ਇਦਾਰੇ ਦੇ ਬੰਦ ਹੋਣ ਦਾ ਮੈਨੂੰ ਵੀ ਬੜਾ ਦੁੱਖ ਹੈ ਲੇਕਿਨ ਕੀ ਕੀਤਾ ਜਾ ਸਕਦਾ ਹੈ। ਤੁਹਾਡੀ ਮਿਹਨਤ ਦਾ ਸਿਲਾ ਤੇ ਨਹੀਂ ਦਿੱਤਾ ਜਾ ਸਕਦਾ ਲੇਕਿਨ ਇੱਕ ਛੋਟਾ ਜਿਹਾ ਨਜ਼ਰਾਨਾ ਇੱਕ ਭਰਾ ਸਮਝ ਕੇ ਮੇਰੇ ਵੱਲੋਂ ਕਬੂਲ ਕਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ख्वाजा साहब, ਤੁਹਾਡੀਆਂ ਮਿਹਰਬਾਨੀਆਂ ਹਮੇਸ਼ਾ ਯਾਦ ਰੱਖਾਂਗੇ। बिस्मिल्लाह आ गए हो? जी भगवान ਇਹ ਸਾਡੀ 25 ਸਾਲਾਂ ਦੀ ਨੌਕਰੀ ਦੀ ਬਚਤ। ਸਾਡੇ ਅਦਾਰੇ ਦੇ ਜਿਹੜੇ ਮਾਲਕ ख्वाजा साहब ਸਨ ਨਾ ਉਹ ਸਾਡੀ ਤਨਖਾਹ ਵਿੱਚੋਂ ਥੋੜੇ ਥੋੜੇ ਪੈਸੇ ਜਿਹੜੇ ਨੇ ਜਮ੍ਹਾਂ ਕਰਦੇ ਰਹਿੰਦੇ ਸਨ ਤੇ ਸਾਨੂੰ ਕਹਿੰਦੇ ਸਨ ਕਿ ਇੱਕ ਦਿਨ ਇਹ ਰਕਮ ਬੜੀ ਵੱਡੀ ਰਕਮ ਬਣ ਜਾਏਗੀ ਤੇ ਫਿਰ ਅੱਜ ਉਹਨਾਂ ਨੇ ਉਸ ਰਕਮ ਨੂੰ ਆਪਣੇ ਕੋਲੋਂ ਪੈਸੇ ਪਾ ਕੇ ਤੇ ਦੁਗਣਾ ਕਰ ਦਿੱਤਾ ਤੇ ਵਾਕਈ ਇਹ ਰਕਮ ਬਹੁਤ ਵੱਡੀ ਬਣ ਗਈ ਹੈ। ਬਸ ਹੁਣ ਇਹੀ ਸਾਡੇ ਬੁਢਾਪੇ ਦਾ ਸਹਾਰਾ ਹੈ। ਸਾਡੇ ਬੁਢਾਪੇ ਦਾ ਸਾਰਾ ਸਾਡਾ ਪੁੱਤਰ ਸਲੀਮ ਜੋ ਹੈ। ਸਾਨੂੰ ਤੇ ਖਾਣ ਵਾਸਤੇ 2 ਟਾਈਮ ਦੀਆਂ 2 ਰੋਟੀਆਂ ਹੀ ਚਾਹੀਦੀਆਂ ਨੇ ਉਹ ਸਾਨੂੰ ਮਿਲਦੀਆਂ ਪਈਆਂ ਨੇ। ਅਸੀਂ ਕਿਹੜੀ ਜਾਇਦਾਦ ਬਣਾਣੀ। ਹਾਂ ਕਹਿੰਦੀ ਤੇ ਤੂੰ ਠੀਕ ਹੈ ਪਰ ਮੈਂ ਸੁਣਿਆ ਕਿ ਅੱਜ ਕੱਲ ਬੁਢਾਪੇ ਦੇ ਵਿੱਚ ਪੈਸਾ ਹੀ ਕੰਮ ਆਉਂਦਾ ਹੈ। ਦਫਾ ਕਰੋ ਪੈਸੇ ਨੂੰ। ਸਲੀਮ ਦੇ ਅੱਬਾ ਮੇਰੀ ਤੇ ਇੱਕੋ ਹੀ ख्वाहिश ਹੈ। ਉਹ ਕੀ? ਪਹਿਲੇ ਵਾਅਦਾ ਕਰੋ ਕਿ ਤੁਸੀਂ ਪੂਰੀ ਕਰੋ। ਨਾ ਤੇ ਮੈਂ ਅੱਜ ਤੱਕ ਤੇਰੀ ਕੋਈ ਗੱਲ ਮੋੜੀ ਹੈ ਆਸੀਆ। ਤੇ ਗੱਲ ਇਹ ਕਿ ਇਹ ਸਾਰੇ ਪੈਸੇ ਤੁਸੀਂ ਸਲੀਮ ਨੂੰ ਦੇ ਦਿਓ ਉਹਦੇ ਕਿਸੇ ਕੰਮ ਆ ਜਾਣਗੇ ਨਾਲੇ ਆਪਣੀ ਹਯਾਤੀ ਵਿੱਚ ਇਹ ਮਕਾਨ ਵੀ ਉਹਦੇ ਨਾਂ ਕਰ ਦਿਓ। ਮੈਨੂੰ ਤੇ ਕੋਈ ਇਤਰਾਜ਼ ਨਹੀਂ ਪਰ ਸੋਚ ਲੈ ਕਿਤੇ ਸਾਡਾ ਬੁਢਾਪਾ ਰੁਲ ਨਾ ਜਾਏ। ਕਿਤੇ ਇਹ ਨਾ ਹੋਏ ਕਿ ਇਹ ਛੱਤ ਵੀ ਸਾਡੇ ਸਿਰ ਤੇ ਨਾ ਰਵੇ। ਨਹੀਂ ਨਹੀਂ ਸਲੀਮ ਦੇ ਅੱਬਾ ਸਾਡਾ ਪੁੱਤਰ ਇਹੋ ਜਿਹਾ ਨਹੀਂ ਹੈਗਾ। ਹਾਂ ਹਾਂ ਸਾਡਾ ਪੁੱਤਰ ਤੇ ਇਹੋ ਜਿਹਾ ਨਹੀਂ ਹੈਗਾ ਪਰ ਤੇਰੀ ਉਹ ਲਾਡਾ ਨਾਲ ਵਿਆਹ ਕੇ ਲਈ ਹੋਈ ਨੂੰ ਸਬੀਆ ਤੇ ਮੈਨੂੰ ਕੋਈ ਖਾਸ ਉਮੀਦ ਨਹੀਂ ਹੈਗੀ। ਅੱਲਾ ਮਾਲਿਕ ਉਹ ਮੇਰੀ ਭਾਂਜੀ ਹੈ ਤਬੀਅਤ ਦੀ ਜ਼ਰਾ ਸਖਤ ਹੈਗੀ ਆਪੇ ਹੀ ਠੀਕ ਹੋ ਜਾਏਗੀ। ਬਸ ਸਲੀਮ ਦੇ ਅੱਬਾ ਜੋ ਮੈਂ ਤੁਹਾਨੂੰ ਕਹਿੰਨੀ ਆ ਨਾ ਤੁਸੀਂ ਉਹੀ ਕਰੋ। ਠੀਕ ਹੈ ਜੀ ਤੇਰੀ ਇਹੋ ਹੀ ਮਰਜ਼ੀ ਹੈ ਤੇ ਮੈਂ ਸਵੇਰੇ ਹੀ ਇਹ ਮਕਾਨ ਜਿਹੜਾ ਹੈਗਾ ਸਲੀਮ ਦੇ ਨਾਮੇ ਲਵਾ ਦੇਣਾ ਤੇ ਦੂਜੀ ਗੱਲ ਇਹ ਪੈਸਾ ਤੂੰ ਆਪਣੇ ਹੱਥ 'ਚ ਰੱਖ ਤੇ ਆਪਣੇ ਹੱਥੀ ਤੂੰ ਇਹ ਪੈਸਾ ਸਲੀਮ ਨੂੰ ਦੇ।
और सबर कर मेरे यार, सबर कर। तू मेरे वल देख, मेरी बीवी नु मरिया 10 साल हो गए ने, मैं भी तो जी रहा। भाईया तू भी आसिया भाभी के बगैर जीण दा हौसला कर। अब्दुल करीम, मैं तेरे वर्गा हौसला कितों लिया मैं यार? आसिया दे मरन तो बाद मैं तो इंज लगदा कि जिवें सारी दुनिया च मैं कल्ला ही रह गया। पता नहीं मेरा हुण की बनेगा यार, मैंने तो कुछ समझ नहीं आती। अल्लाह सब ठीक कर देगा, तो हौसला ते सबर कर भाईया, सबर कर। ਬੱਚਿਆਂ ਦੀ ਸਕੂਲ ਦੀ ਰਿਪੋਰਟਾਂ ਪੜ੍ਹੀਆਂ? ਤੁਸੀਂ ਪੜ੍ਹ ਲਈ ਹੈ? ਮੈਨੂੰ ਵੀ ਦੱਸ ਦਿਓ। ਪੜ੍ਹਾਈ 'ਚ ਸਖਤ ਨਿਕੰਮੇ ਤੇ ਨਾਲੇ ਗੰਦੀ ਯੂਨੀਫਾਰਮ ਨਾਲ ਸਕੂਲ ਜਾਂਦੇ ਨੇ। ਮੈਂ ਪੁੱਛਣਾ ਤੂੰ ਇਹਨਾਂ ਦਾ ਖਿਆਲ ਕਿਉਂ ਨਹੀਂ ਰੱਖਦੀ? ਸਵਾਦ ਤੇ ਮਿੱਟੀ ਖਿਆਲ ਕਰਾਂ ਇਹਨਾਂ ਦਾ। ਜਦੋਂ ਤੱਕ ਚਾਚੀ ਦਾ ਇੰਤਕਾਲ ਹੋਇਆ, ਚਾਚਾ ਦੇ ਤੇ ਸਾਰੇ ਕੰਮ ਮੇਰੀ ਜ਼ਿੰਮੇ ਆ ਗਏ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਇੰਨੇ ਕੰਮ ਹੁੰਦੇ ਨੇ ਕਿ ਮੈਨੂੰ 1 ਮਿੰਟ ਦੀ ਵੀ ਫੁਰਸਤ ਨਹੀਂ ਮਿਲਦੀ। ਮੂੰਹ ਨੇੜੇ ਹੀ ਆਵਾਜ਼ਾਂ ਦੇਣੀ ਸ਼ੁਰੂ ਕਰ ਦਿੰਦੇ ਤੇ ਸ਼ਾਮ ਤੱਕ ਉਹਨਾਂ ਦੀਆਂ ਆਵਾਜ਼ਾਂ ਹੀ ਨਹੀਂ ਖਤਮ ਹੁੰਦੀਆਂ। ਹੁਣ ਤੁਸੀਂ ਦੱਸੋ, ਮੈਂ ਉਹਨਾਂ ਦਾ ਖਿਆਲ ਕਰਾਂ ਜਾਂ ਬੱਚਿਆਂ ਦਾ ਖਿਆਲ ਕਰਾਂ? ਇਸ ਤਰ੍ਹਾਂ ਤੇ ਬੱਚਿਆਂ ਦਾ ਮੁਸਤਕਬਲ ਤਬਾਹ ਹੋ ਜਾਏਗਾ। ਤੂੰ ਛੱਡ ਉਹਨਾਂ ਦੇ ਕੰਮ ਤੇ ਤੂੰ ਇਹਨਾਂ ਦਾ ਖਿਆਲ ਕਰ। ਆਈ ਸਮਝ? ਤੇ ਨਾਲੇ ਇਹਨਾਂ ਦੀ ਪੜ੍ਹਾਈ ਲੈਣਾ, ਕੋਈ ਟਿਊਸ਼ਨ ਦਾ ਬੰਦੋਬਸਤ ਨਹੀਂ ਕਰ। ਅੱਬਾ ਜੀ ਆਪਣੇ ਕੰਮ ਆਪ ਕਰ ਲੈਣਗੇ। ਤੇ ਅੱਬਾ ਜੀ ਹੈ ਕਿੱਥੇ ਨੇ? ਮੈਨੂੰ ਕੀ ਪਤਾ ਕਿੱਥੇ ਗਏ ਨੇ, ਨਿਕਲ ਗਏ ਹੋਣਗੇ ਆਪਣੇ ਦੋਸਤਾਂ ਦੇ ਨਾਲ। ਅੱਛਾ ਠੀਕ ਹੈ, ਠੀਕ ਹੈ, ਮੈਂ ਦੇਖ ਲਾਂਗਾ। ले यार है भी खाना। नहीं अब्दुल करीम, हूँ मैं पुरबाश हो गया। मैं हूँ लस्सी पियांगा। वाह, मजा आ गया। मैं सच पूछे ना ते अज बड़े दिनों बाद अपनी पसंद का नाश्ता किया। यार गल ये वे कि मेरी छोटी धी दे खाने का तबादला इत्थे हो गया ते हुण इत्थे ही रहणगे। ये नाश्ता भी धी रानी ने बनाया ही। भाई मेरा ते आसिया दे मरण तो बाद रोली पै गया है। ना मेरे नाश्ते का पता लगता है ते ना 2 वक्त की रोटी का। हुण तो सबीया कोलों रोटी मंगदियां भी मैनू खौफ आंदा है, खबरो की कह देवे। मैं तो समझ नहीं आती मैं किधर जावां। ਤੁਸੀਂ ਸਾਡੇ ਕੋਲ ਆ ਜਾਓ ਚਾਚਾ ਜੀ, ਜਿੱਥੇ ਅੱਬਾ ਜੀ ਲਈ 2 ਰੋਟੀਆਂ ਪਕਾਇਆ ਕਰਾਂਗੇ, ਤੁਹਾਡੇ ਲਈ ਵੀ ਪਕਾ ਦਿਆ ਕਰਾਂਗੇ। ਜਿਉਂਦੀ ਰਹੋ ਪੁੱਤਰ, ਜਿਉਂਦੀ ਰਹੋ। अब्दुल करीम के अलावा मेरे इस दुनिया च कौन रह गया है? लै भी अब्दुल करीम तू चाह पी ते मैं ते जनाब लस्सी पिया। अच्छा हाँ जिवें तेरी मर्जी यार। सबिया पुत्र, सबिया पुत्र, सबिया, सबिया पुत्र, पुत्र मेरे कमरे में तारा क्यों लाया है? मैं सोवांगा किथे? ਚਾਚਾ ਜੀ ਮੈਂ ਤੁਹਾਡੀ ਮੰਜੀ ਸਾਹਮਣੇ ਵਾਲੇ ਕਮਰੇ 'ਚ ਡਾਤੀ। ਅੱਜ ਤੋਂ ਤੁਹਾਡੇ ਕਮਰੇ 'ਚ ਬੱਚੇ ਟਿਊਸ਼ਨ ਪੜ੍ਹਨਗੇ। पर पुत्र सामने वाला कमरा तो स्टोर है,
ਉੱਥੇ ਤੇ ਮੱਛਰ ਹੀ ਬਹੁਤ ਹੈ। ਮੈਂ ਵੇਖ ਲਿੱਤਾ ਕੋਈ ਮੱਛਰ ਛੱਛਰ ਨਹੀਂ ਹੈਗੀ ਉੱਥੇ। ਚਾਦਰ ਲੈਣਾ ਤੇ ਸੋ ਜਾਣਾ। ਅੱਛਾ, ਖਾਣ ਨੂੰ ਕੁਝ ਹੈ? ਚਾਚਾ ਜੀ ਸਲੀਮ ਨੇ ਮੈਨੂੰ ਤੁਹਾਡਾ ਕੋਈ ਵੀ ਕੰਮ ਕਰਨ ਤੋਂ ਮਨਾ ਕਰ ਦਿੱਤਾ। ਕਿਚਨ ਵਿੱਚ ਜਾ ਕੇ ਦੇਖ ਲਓ, ਅਗਰ ਕੋਈ ਰੋਟੀ ਬਚੀ ਹੈ ਤਾਂ ਖਾ ਲਓ। ਪਰ ਹਾਂ, ਕੱਲ ਤੋਂ ਆਪਣੇ ਖਾਣ ਪੀਣ ਦਾ ਬੰਦੋਬਸਤ ਨਾ ਕਿਧਰ ਹੋਰ ਕਰ ਲਓ। ਆਸੀਆ ਦੇ ਮਰਨ ਤੋਂ ਬਾਅਦ ਇਸ ਘਰ ਨਾਲ ਮੇਰਾ 2 ਰੋਟੀਆਂ ਦਾ ਹੀ ਰਿਸ਼ਤਾ ਰਹਿ ਗਿਆ ਸੀ। ਅੱਜ ਤੂੰ ਉਹ ਵੀ ਖਤਮ ਕਰਨਾ ਚਾਹੁੰਦੀ ਹੈ। ਬਸ ਇਸ ਤਰ੍ਹਾਂ ਹੀ ਸਮਝ ਲਓ ਫਿਰ। हाँ, एक मिनट अफजल साहब। शफीक, बेटा शफीक। जी साहब जी। भाई अपने मेहमान आए ने, मेहमान काले बल्कि ते साडे भाई ने, इन्होंने इत्थे ही रहना, इन्हों वास्ते चाह लेके आ। ठीक है जी। गल सुन, नाल बिस्कुट भी लेके आ, कोई खान पीन वास्ते अच्छी चीज़ां। मैं हुणे लेके आया। शाबाश, अच्छा। ਕਿਹੜੀ ਤਕਲਫਾਂ ਹੀ ਪੈ ਗਿਆ ਬਾਸੀ ਸਾਹਿਬ। दसो कमाल कर। ਤੇ ਬਸ ਇਹ ਮੇਰੀ ਕਹਾਣੀ ਜੀ ਜਿਹੜੀ ਮੈਂ ਤੁਹਾਨੂੰ ओहो, अफजल साहब, ਤੁਹਾਡੀ मैं सारी कहानी सुन ली। ਤੁਹਾਡੀ ਕੀ ਬਲਕਿ ਇੱਥੇ ਜਿੰਨੇ ਵੀ ਰਹਿਣ ਵਾਲੇ ਬਜ਼ੁਰਗ ਨੇ ਨਾ, ਸਾਰਿਆਂ ਦੀ ਇੱਕੋ ਜਿਹੀ ਕਹਾਣੀ। ਵੈਸੇ ਤੇ ਮੈਂ ਇਸ ਅਦਾਰੇ ਦਾ ਮਾਲਕ ਹਾਂ, ਲੇਕਿਨ ਮੇਰੀ ਵੀ ਤੁਹਾਡੇ ਵਰਗੀ ਕਹਾਣੀ। ਤੇ ਫਿਰ ਬਾਸੀ ਸਾਹਿਬ ਇੰਨਾ ਵੱਡਾ ਅਦਾਰਾ ਤੁਸੀਂ ਕਿਵੇਂ ਬਣਾ ਲਿਆ? ਇਹ ਸਭ ਅੱਲਾ ਦਾ ਕਰਮ ਹੈ ਅਫਜ਼ਲ ਸਾਹਿਬ। ਮੇਰੇ ਸਾਰੇ ਕਾਰੋਬਾਰ ਤੇ ਮੇਰੇ 2 ਪੁੱਤਰਾਂ ਨੇ ਕਬਜ਼ਾ ਕਰ ਲਿਆ ਤੇ ਮੈਨੂੰ ਨੁਕਰੇ ਲਾਤਾ। ਉਹ ਤੇ ਅੱਲਾ ਦਾ ਸ਼ੁਕਰ ਹੈ ਕਿ ਮੇਰੀ ਹੋਰ ਵੀ ਪ੍ਰਾਪਰਟੀ ਸੀ ਤੇ ਮੈਂ ਸੰਭਲ ਗਿਆ। ਮੈਂ ਸੋਚਿਆ ਕਿ ਜਿਨ੍ਹਾਂ ਦਾ ਕਾਰੋਬਾਰ ਨਹੀਂ, ਉਹ ਵਿਚਾਰੇ ਕਿੱਥੇ ਜਾਣਗੇ। ਇਹ ਸੋਚ ਕੇ ਤੇ ਮੈਂ ਟਰਸਟ ਬਣਾਇਆ ਜਿਹਦਾ ਨਾਮ ਹੈ ਗੋਸ਼ਾ ਆਫੀਅਤ ਰੱਖਿਆ। ਪਰ ਨੇਕੀ ਦਾ ਕੰਮ ਕੀਤਾ ਤੁਸੀਂ ਵਾਰਸੀ ਸਾਹਿਬ। ਇਹ ਸੋਹਣਾ ਕਬੂਲ ਕਰ ਲੈ, ਤੁਹਾਡੀ ਮਿਹਰਬਾਨੀ। अस्सलाम वालेकुम भाई अफजल। ਵਾਲੇਕੁਮ ਅਸਲਾਮ। ਬੈਠ ਬੈਠ ਬੈਠ। ਓਏ ਅੱਜ ਬੜੇ ਦਿਨਾਂ ਬਾਅਦ ਆਏ। ਯਾਰ ਛੇਤੀ ਆ ਜਾਇਆ ਕਰ, ਮੈਂ ਉਦਾਸ ਹੋ ਜਾਣਾ। अच्छा यार, मैं तेरे लिए 2 खबरां लेके आया। एक बहुत अच्छी ते एक बहुत बुरी। पहले तू अच्छी खबर सुन ले। तेनू याद है ਜਦੋਂ ਅਸੀਂ ਨੌਕਰੀ ਤੋਂ ਫਾਰਿਗ ਹੋ ਕੇ ਤੇ ਥੱਲੇ ਉਤਰੇ ਸਾਂ ਤਾਂ ਸਿੱਧੇ ਬੈਂਕ 'ਚ ਚਲੇ ਗਏ ਸਾਂ। ਹਾਂ। ਉੱਥੋਂ ਅਸੀਂ 2 ਪ੍ਰਾਈਜ਼ ਬਾਉਂਡ ਖਰੀਦੇ ਸਨ ਤੇ ਬੈਂਕ 'ਚੋਂ ਨਿਕਲ ਕੇ ਤੂੰ ਨਾਰਾ ਲਾਇਆ ਸੀ, ਯਾ ਕਿਸਮਤ ਯਾ ਨਸੀਬ। ਬੈਂਕ 'ਚੋਂ ਨਿਕਲ ਕੇ ਤੂੰ ਇਹ ਨਾਰਾ ਲਾਇਆ ਸੀ ਨਾ, ਤੇਰਾ ਉਹ ਨਾਰਾ ਸੱਚਾ ਹੋ ਗਿਆ। तेरा इनाम निकल आया, पहला इनाम 10 लाख रुपए। 10 ਲੱਖ ਰੁਪਏ ਦਾ ਮੇਰਾ ਇਨਾਮ ਨਿਕਲ ਆਇਆ ਪਹਿਲਾਂ। हाँ, 10 लाख, पूरे 10 लाख। ਚਲ ਹੁਣ ਇਹ ਤੇ ਬੜੀ ਖੁਸ਼ੀ ਦੀ ਖਬਰ ਤੂੰ ਸੁਣਾਤੀ ਹੈ। ਹੁਣ ਤੂੰ ਜ਼ਰਾ ਮੈਨੂੰ ਉਹ ਬੁਰੀ ਖਬਰ ਤੇ ਸੁਣਾਓ ਕੀ ਹੈ। एक प्लाट दे चक्कर विच सलीम दे एक दोस्त नाल कब्जा ग्रुप ਦਾ ਫੱਡਾ ਹੋ ਗਿਆ ਤੇ ਸਲੀਮ ਉਹਦੀ ਹਿਮਾਇਤ ਵਿੱਚ ਉੱਥੇ ਜਾ ਪਹੁੰਚਿਆ। ਉੱਥੇ ਹੋ ਗਈ ਫਾਇਰਿੰਗ ਤੇ ਇੱਕ ਬੰਦਾ ਥਾਂ ਮਰ ਗਿਆ। ਕਬਜ਼ਾ ਗਰੁੱਪ ਤੇ ਨਸ ਗਿਆ ਹਥਿਆਰ ਸੁੱਟ ਕੇ, ਪਰ ਉਹ ਕਤਲ ਦਾ ਇਲਜ਼ਾਮ ਸਲੀਮ ਤੇ ਲੱਗ ਗਿਆ। ਵਿਚਾਰੇ ਦੀ ਬੜੀ ਮੁਸ਼ਕਿਲ ਨਾਲ ਜ਼ਮਾਨਤ ਹੋਈ। सब कुछ घर का बिक गया। बेचारे ने बच्चे भी स्कूलों कट ले। ਅੱਲਾ ਉਹਦੇ ਹਾਲ ਤੇ ਰਹਿਮ ਕਰੇ। ਮਕਤੂਲ ਦੇ ਵਾਰਿਸ ਪਹਿਲੇ 5 ਲੱਖ ਰੁਪਏ ਮੰਗਦੇ ਸਨ, ਪਰ 3 ਲੱਖ ਰੁਪਏ ਤੇ ਆ ਗਏ। ਕਹਿੰਦੇ ਨੇ ਕਿ
3 ਲੱਖ ਰੁਪਏ ਦੇ ਦਿਓ ਤੇ ਅਸੀਂ ਤੁਹਾਡੇ ਹੱਕ 'ਚ ਬਿਆਨ ਦੇ ਦਿੰਦੇ ਕੇਸ ਤੋਂ ਬਰੀ ਹੋ ਗਏ ਤੇ ਨੌਕਰੀ ਵੀ ਬਹਾਲ ਹੋ ਜਾਏਗੀ। 3 ਲੱਖ ਇੱਥੇ ਤੇ ਘਰ ਵਿੱਚ ਕੁਝ ਵੀ ਨਹੀਂ ਗਾ ਸਲੀਮ। ਕੋਈ ਐਸੀ ਚੀਜ਼ ਵੀ ਨਹੀਂ ਬਚੀ ਜਿਹੜੀ ਅਸੀਂ ਵੇਚ ਦਈਏ। कौन? अस्सलाम वालेकुम बीबी जी। वालेकुम सलाम जी। वालेकुम हाजरा। हाजरा किवें आई? बीबी जी ਤੁਹਾਨੂੰ ਮੁਬਾਰਕਬਾਦ ਦੇਣ ਆਈ ਹਾਂ। कादी मुबारक। ਸਾਹਿਬ ਜੀ ਤੁਹਾਨੂੰ ਨਹੀਂ ਪਤਾ ਚੱਲਿਆ ਤੁਹਾਡੇ ਅੱਬਾ ਜੀ ਦਾ 10 ਲੱਖ ਦਾ ਬੋਂਡ ਨਿਕਲਿਆ। ਮੈਨੂੰ ਤੇ ਭਾ ਕਰੀਮ ਬਖਸ਼ ਦੇ ਘਰੋਂ ਪਤਾ ਚੱਲਿਆ ਜੀ ਤੇ ਮੈਂ ਤੁਹਾਨੂੰ ਮੁਬਾਰਕਬਾਦ ਦੇਣ ਆਈ ਸੀ। अच्छा ठीक है तू जा। शुक्रिया। ਜੀ अस्सलाम वालेकुम। ਇੰਜੀ ਦੂਜੇ ਤੀਜੇ ਦਿਨ ਆ ਜਾਇਆ ਕਰ ਯਾਰ, ਇੰਨਾ ਗੈਪ ਨਾ ਪਾਇਆ ਕਰ, ਮੈਂ ਉਦਾਸ ਹੋ ਜਾਂਦਾ। अच्छा अच्छा सलाम वालेकुम अब्बा जी। ਇਹ ਕੌਣ ਹੈ? ਅਬਦੁਲ ਕਰੀਮ तेरा पुत्र है सलीम। ਮੇਰਾ ਪੁੱਤਰ? ਪਰ ਮੇਰਾ ਤੇ ਕੋਈ ਪੁੱਤਰ ਨਹੀਂ। ਅਗਰ ਮੇਰਾ ਕੋਈ ਪੁੱਤਰ ਹੁੰਦਾ ਤੇ ਮੈਂ ਇੱਥੇ ਗੋਸ਼ਾ ਆਫੀਅਤ ਵਿੱਚ ਹੁੰਦਾ। मैंने माफ कर दे अब्बा जी। सबिया दी गल्लां च आके ते मैं ਅਬਦੁਲ ਕਰੀਮ ਇਹਨ ਪੁੱਛ ਕੇ ਕੌਣ ਹੈ ਤੇ ਇੱਥੇ ਕਿਵੇਂ ਆਇਆ ਹੈ? ਇੰਨੀਆਂ ਈਦਾਂ ਪੱਕਰ ਈਦਾਂ ਲੰਘ ਗਈਆਂ ਤੇ ਮੈਂ ਯਾਦ ਨਹੀਂ ਆਇਆ। ਅੱਜ ਮੇਰੀ ਯਾਦ ਕਿਵੇਂ ਆ ਗਈ ਹੈ? मैं थोड़ा मुजरिम अब्बा जी। खुदा दे वास्ते मेरे माफ कर दे। मैं बड़ी मुसीबत च गिरफ्तार है अब्बा जी। कतल दे झूठे मुकदमे दे विच मेरी नौकरी भी चली गई ते मेरी सारी जमा पूंजी भी चली गई। वो मकतूल दे वारिस मेरे हक च बयान देने वास्ते 3 लाख रुपया मंग रहे हैं ते मेरे कोल ते ਅਬਦੁਲ ਕਰੀਮ ਇਹਨੂੰ ਕਹਿ ਦੇ ਕਿ ਮੈਂ ਕੁਝ ਨਹੀਂ ਕਰ ਸਕਦਾ। ਇਹ ਮੇਰਾ ਕੁਝ ਨਹੀਂ ਲੱਗਦਾ। ਜਾ 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 ਚਲਾ ਜਾ ਇੱਥੋਂ। ਅਬਦੁਲ ਕਰੀਮ ਕਿੰਨੇ ਅਰਮਾਨ ਮੈਨੂੰ ਪਾਲਿਆ ਸੀ ਇਹਨੂੰ। ਇਹਦੀ ਜ਼ਰਾ ਤਬੀਅਤ ਖਰਾਬ ਹੁੰਦੀ ਸੀ ਤੇ ਮੈਂ ਤੇ ਆਸਿਆ ਸਾਰੀ ਰਾਤ ਇਹਨੂੰ ਝੋਲੀ 'ਚ ਲੈ ਕੇ ਬੈਠੇ ਰਹਿੰਦੇ ਸੀ। ਇਹਦੀ ਹਰ ਖੁਆਇਸ਼ ਤੇ ਹਰ ਜ਼ਿੱਦ ਅਸੀਂ ਪੂਰੀ ਕੀਤੀ। ਆਪਣਾ ਸਭ ਕੁਝ ਇਹਨੂੰ ਦੇ ਦਿੱਤਾ। ਪਰ ਇਹਨੇ ਸਾਡੇ ਸਿਰ ਤੋਂ ਛੱਤ ਵੀ ਖੋ ਦਿੱਤੀ। ਅਬਦੁਲ ਕਰੀਮ ਤੇਰੇ ਕੋਲ ਮੇਰੀ ਜਿਹੜੀ ਅਮਾਨਤ ਇਨਾਮੀ ਰਕਮ ਪਈ ਹੈ ਉਹਦੇ ਚੋਂ 5 ਲੱਖ ਰੁਪਏ ਨੂੰ ਦੇ ਦੇ ਯਾਰ, ਤੇ ਬਾਕੀ ਦਾ ਗੋਸ਼ਾ ਆਫੀਅਤ ਦੇ ਅਕਾਊਂਟ ਵਿੱਚ ਜਮਾ ਕਰਾ ਦੇ। सलीम तू अपनी एक की हालत बना ली। मैं तो तेनू पहले पछाणिया ही नहीं। चाचा जी की दसा मैं तुहानू। अच्छा बैठना, बैठ के गल कर। हाँ हुण दस। चाचा जी तुहानू पता है कि मेरी बीवी सबिया नू फालज हो गई सी। उनकी जुबान बंद हो गई तो कुछ दिन बाद वो फौत हो गई। चाचा जी मैं अजीब अजाब विच मुब्तला हूं। मेरे सीने में पछतावे दी अग पापड़ बन गई। चाचा जी मैनू
मैनू एक पल भी चैन नहीं आता। सलीम, तू अपने अब्बे दी नाफरमानी की सी, ਉਹਦੀਆਂ ਦੁਆਵਾਂ ਤੂੰ ਮਹਿਰੂਮ ਹੋ ਗਿਆ ਸੀ ਤੇ ਹੁਣ ਜਦ ਤੱਕ ਤੂੰ ਅਫਜ਼ਲ ਕੋਲੋਂ ਮਾਫੀ ਨਹੀਂ ਨਾ ਮੰਗੇਗਾ ਇਹ ਅੱਗ ਨਹੀਂ ਬੁਝੇਗੀ ਸਲੀਮ। चाचा जी मैं उन्होंने को बड़ी माफी मंगी है, लेकिन उन्होंने मैंने माफ नहीं किया। ਤੁਹਾਡੇ तो यार ने ना, ਤੁਹਾਡੀ ਗੱਲ कदे नहीं मोड़नगे। तुसी चाचा जी तुसी मैंने उन्होंने को माफी लैके दो। अच्छा अच्छा, हौसला रख, हौसला रख। अस्सलाम वालेकुम भैया। वालेकुम अस्सलाम। अस्सलाम वालेकुम अब्बा जी। अब्बा जी, अब्बा जी, अब्बा जी रब दे वास्ते मैनू माफ कर दो। मेरे सीने में चग नूं बुझा दो। सभियां नूं ते तुहाडी नाफरमानी दी सजा मिल गई, पर मैनू ते अज मौत भी नहीं आ रही। अब्बा जी, मेरे सीने विच पछतावे दी अग ना मैनू जीण दिंदी है ते ना मैनू मरन दिंदी। अब्बा जी मेरे ते रहम करो ते मैनू माफ कर दो। चल यार माफ कर दे। मापिया का दिल तो बड़ा बड़ा होता है। इन्हों यदि बड़ी कड़ी सजा मिल गई है यार, मेरे कहने पे माफ कर दो।